ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आयां नूं प्रोग्राम सच्चो सच विच बहुत शुक्रिया। जी राज साहब, अज 15 अप्रैल 2021 2 विसाख नानकशाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਕੁਆਡ ਦੇਸ਼ਾਂ ਦੀ ਛਤਰੀ ਹੇਠ ਚੀਨ ਦੇ ਖਿਲਾਫ ਭੜਕਾਹਟ ਵਾਲੀ ਬਿਆਨਬਾਜ਼ੀ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ। ਸੋ ਦਿੱਲੀ ਵਿੱਚ ਰਾਇਸੀਨਾ ਡਾਇਲਾਗ ਦੌਰਾਨ ਭਾਰਤ ਦੇ ਚੀਫ ਆਫ ਡਿਫੈਂਸ ਜਨਰਲ ਰਾਵਤ ਅਤੇ ਆਸਟ੍ਰੇਲੀਆ ਤੇ ਜਾਪਾਨ ਦੇ ਫੌਜੀ ਜਰਨੈਲਾਂ ਨੇ ਵੀ ਚੀਨ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਨੇ। ਸੋ ਦਿੱਲੀ ਵਿਚਲੀ ਚੀਨ ਦੀ ਅੰਬੈਸੀ ਨੇ ਇਸ ਉੱਤੇ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ। ਸੋ ਵਿਊਅਰਸ, ਸਾਊਥ ਏਸ਼ੀਆ ਅਤੇ ਗੁਆਂਢ ਵਿਚਾਲੇ ਇਸ ਤਣਾਅ ਭਰਪੂਰ ਮੰਜ਼ਰ ਸੰਬੰਧੀ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਹੀ ਉਹਨਾਂ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਸਾਡੇ ਅੱਡ ਸੈਗਮੈਂਟਸ ਦੇ ਉੱਤੇ ਟਿੱਪਣੀਆਂ ਕੀਤੀਆਂ। ਬਹੁਤ ਐਪਰੀਸ਼ੀਏਟਿਵ ਕਮੈਂਟ ਹੁੰਦੇ ਨੇ, ਬਹੁਤ ਸਾਰੇ ਵੀਰਾਂ ਵੱਲੋਂ ਇਨਪੁਟ ਸਾਡੇ ਲਈ ਬਹੁਤ ਲਾਹੇਵੰਦੀ ਹੁੰਦੀ ਹੈ। ਔਰ ਜਿਵੇਂ ਅਸੀਂ ਇੱਕ ਸੈਗਮੈਂਟ ਮਲੇਸ਼ੀਆ ਵਿਚਲੇ ਸਿੱਖਾਂ ਸੰਬੰਧੀ ਕੀਤਾ ਜਿਹਦੇ 'ਚ ਕਿ ਉਹਨਾਂ ਦੇ ਸੁਲਤਾਨ ਆਫ ਪਰਕ ਦੀ ਇੱਕ ਸਟੇਟਮੈਂਟ ਨੂੰ ਅਸੀਂ ਦੁਹਰਾਇਆ, ਕਿਉਂਕਿ ਇੱਕ ਬੁੱਕ ਰਿਲੀਜ਼ ਫੰਕਸ਼ਨ ਸੀ ਜਿਹਦੇ 'ਚ ਕਿ 1870 ਤੋਂ ਲੈ ਕੇ ਪਿਛਲੇ ਲਗਭਗ 150 ਸਾਲ ਤੋਂ ਜਦੋਂ ਤੋਂ ਸਿੱਖ ਮਲੇਸ਼ੀਆ ਵਿੱਚ ਆਏ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ, ਔਰ ਉਸ ਦੇ ਉੱਤੇ ਅਸੀਂ ਉਹਨਾਂ ਦੀ ਪਬਲੀਕੇਸ਼ਨ ਦਾ ਇੱਕ ਆਰਟੀਕਲ ਡਿਸਕਸ ਕੀਤਾ। ਔਰ ਉਹਦੇ 'ਚ ਕਿਉਂਕਿ ਜਦੋਂ ਅਸੀਂ ਫਿਗਰ ਵੀ ਦਿੱਤੀ ਕਿ 1.5 ਲੱਖ ਸਿੱਖ ਮਲੇਸ਼ੀਆ 'ਚ ਰਹਿੰਦੇ ਨੇ ਔਰ 150 ਦੇ ਕਰੀਬ ਗੁਰਦੁਆਰਾ ਸਾਹਿਬਾਨ ਨੇ, ਪਰ ਉਸੇ ਹੀ ਬੁੱਕ ਰਿਲੀਜ਼ ਦੇ ਵੇਲੇ ਜਿਹੜੇ ਸੁਲਤਾਨ ਆਫ ਪਰਕ ਦੀ ਸਟੇਟਮੈਂਟ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ, although the Sikhs made up only 2.5% of population, they had always stood out and made their presence known। ਕਿ ਬੇਸ਼ੱਕ ਸਿੱਖਾਂ ਦੀ ਆਬਾਦੀ 2.5% ਹੈ, ਪਰ ਉਹਨਾਂ ਨੇ ਆਪਣੀ ਮੌਜੂਦਗੀ, ਆਪਣੀ ਜਿਹੜੀ ਹੈ ਆਪਣੇ ਚੰਗੇ ਵਿਹਾਰ ਦੇ ਨਾਲ ਜਿਹੜੀ ਹੈ ਉਹ ਸਭ ਨੂੰ ਮਹਿਸੂਸ ਕਰਵਾਈ ਹੈ। ਜਾਂ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਵੀ ਉਹ ਕੋਈ ਵੀ ਉੱਚੀ ਤੋਂ ਉੱਚੀ ਚੋਟੀ ਸਰ ਕਰ ਸਕਦੇ ਨੇ। ਹੁਣ ਇਸ ਗੱਲ ਨੇ ਮੈਨੂੰ ਵੀ ਇਹ ਇੰਪ੍ਰੈਸ਼ਨ ਦਿੱਤਾ ਹੈ ਕਿ 2.5% ਜਦੋਂ ਉਹ ਕਹਿ ਰਹੇ ਨੇ ਤੇ ਉਹ ਮਲੇਸ਼ੀਆ ਦੀ ਆਬਾਦੀ ਦੇ ਹਵਾਲੇ ਨਾਲ ਕਰ ਰਹੇ ਨੇ, ਜਦੋਂ ਕਿ ਉਹ ਸਿਰਫ ਆਪਣੀ ਸਟੇਟ ਆਫ ਪਰਕ ਜਿਹੜੀ ਜਿਹਦੇ ਤੋਂ ਪਿਤਾ ਪੁਰਖੀ ਉਹ ਨਵਾਬ ਨੇ ਉਸ ਦਾ ਹਵਾਲਾ ਦੇ ਰਹੇ ਨੇ। ਔਰ ਸਾਡੇ ਇੱਕ ਬਹੁਤ ਹੀ ਸੂਝਵਾਨ ਦਰਸ਼ਕ ਨੇ ਪੁਆਇੰਟ ਆਊਟ ਕੀਤਾ ਕਿ ਵੀ ਇਹ ਸਾਡੀ ਫਿਗਰ ਠੀਕ ਨਹੀਂ ਹੈ, ਕਿਉਂਕਿ ਮੈਂ ਇਹ ਕਿਹਾ ਕਿ ਭਾਈ ਇਹ ਫਿਗਰ ਤਾਂ ਫਿਰ ਕੈਨੇਡਾ ਤੋਂ ਵੀ ਜ਼ਿਆਦਾ ਬਣ ਜਾਂਦੀ ਹੈ, ਭਾਰਤ ਨਾਲੋਂ ਵੀ ਜ਼ਿਆਦਾ ਬਣਦੀ ਹੈ, ਲੇਕਿਨ ਇਹ ਸਿਰਫ ਪਰਕ ਦੇ ਹਵਾਲੇ ਨਾਲ ਸੀ। ਔਰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਮਲੇਸ਼ੀਆ ਦੀ ਆਬਾਦੀ 30 ਮਿਲੀਅਨ ਹੈ ਔਰ ਇਹ ਜੇ 30 ਮਿਲੀਅਨ 'ਚ 1.5 ਲੱਖ ਸਿੱਖ ਨੇ ਤੇ ਇਹ 0.5% ਬਣਦਾ, 2.5% ਨਹੀਂ ਬਣਦਾ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਾਨੂੰ ਇਸ ਇਨਪੁਟ ਦੇ ਲਈ। ਪਰ ਮੈਂ ਕੋਟ ਉਹਨਾਂ ਨੂੰ ਕਰ ਰਿਹਾ ਸੀ, ਪਰ ਮੈਨੂੰ ਇਹ ਨਹੀਂ ਸੀ ਅੰਦਾਜ਼ਾ ਕਿ ਵੀ ਉਹ ਸਿਰਫ ਆਪਣੇ ਪ੍ਰੋਵਿੰਸ ਦੇ ਹੀ ਪਰਸੈਂਟੇਜ ਸਿੱਖਾਂ ਦੀ ਆਬਾਦੀ ਦੀ ਗੱਲ ਕਰ ਰਹੇ ਨੇ। ਸੋ ਅਸੀਂ
ਇਸ ਗੱਲ ਲਈ ਜਿਹੜਾ ਹੈ ਉਹ ਖੁਸ਼ਕਿਸਮਤ ਵੀ ਹੈ ਕਿ ਸਾਡੇ ਦਰਸ਼ਕ ਪੂਰੀ ਤਰ੍ਹਾਂ ਨਾਲ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਨੇ। ਹਾਲਾਂ ਇੱਕ ਹੋਰ ਵੀਰ ਨੇ ਲਿਖਿਆ ਕਿ ਵੀ ਨਹੀਂ, ਇਹ ਜਿਹੜਾ ਸਿੰਗਾਪੁਰ ਅੱਡ ਹੋਇਆ ਸੀ ਮਲਾਇਆ ਨਾਲੋਂ 1945 'ਚ ਹੋਇਆ ਸੀ, ਪਰ ਉਹਨੂੰ ਵੀ ਮੈਂ, ਕਿਉਂਕਿ ਮੈਨੂੰ ਸੀ 1960 ਮੇਰੇ ਮਾਈਂਡ 'ਚ ਰਜਿਸਟਰ ਹੋਇਆ ਸੀ, ਪਰ ਮੈਂ ਫੈਕਟ ਚੈੱਕ ਕੀਤਾ 1945 ਨਹੀਂ ਹੈ। ਰਾਦਰ ਕਿਵੇਂ ਸਿੰਗਾਪੁਰ ਨੂੰ ਉਹਨੇ ਕੋਈ ਆਪਣੀ ਆਜ਼ਾਦੀ ਲਈ ਸਟਰਗਲ ਨਹੀਂ ਕੀਤੀ, ਰਾਦਰ ਦੈਟ ਵਾਸ ਥਰੋਨ ਆਊਟ ਆਫ ਦਾ ਮਲਾਇਆ। ਹਾਲਾਂਕਿ ਯੂਨੀਅਨ ਵੀ ਮਲਾਇਆ ਦੇ ਨਾਲ ਲਗਭਗ ਸਾਲ ਪਹਿਲਾਂ ਹੀ ਹੋਈ ਸੀ, ਔਰ ਉਸ ਦੌਰ ਦੇ ਵਿੱਚ ਹੀ ਜਿਵੇਂ 1960s ਦੇ ਵਿੱਚ ਹੀ ਜਿਹੜਾ ਸਿੰਗਾਪੁਰ ਆਪਣੇ ਆਜ਼ਾਦ ਵੀ ਹੁੰਦਾ 65 ਪੀਰੀਅਡ ਦੇ ਵਿੱਚ, ਜਦੋਂ ਕਿ ਮਲੇਸ਼ੀਆ ਉਹਨੂੰ ਕੱਢ ਦਿੰਦਾ ਹੈ। ਜਿਹੜਾ ਮਲੇਸ਼ੀਆ ਅੱਡ ਹੁੰਦਾ ਹੈ ਔਰ ਸਿੰਗਾਪੁਰ ਅੱਡ ਦੇਸ਼ ਬਣ ਜਾਂਦਾ, ਔਰ ਉਹਨੂੰ ਬਹੁਤ ਜਲਦੀ ਫਿਰ ਜਿਹੜਾ ਹੈ ਇਸ ਗੱਲ ਦੇ ਵਿੱਚ ਮਲੇਸ਼ੀਆ ਹੀ ਮਦਦ ਕਰਦਾ ਹੈ ਕਿ UN ਦੀ ਰੈਕਗਨੀਸ਼ਨ ਵੀ ਇੰਡੀਆ ਵੀ ਵਿੱਚ ਵੜ ਜਾਂਦਾ ਹੈ ਔਰ ਦੂਸਰੇ ਮੁਲਕਾਂ ਦਾ ਵੀ ਰੋਲ ਉਸ 'ਚ ਆਉਂਦਾ ਹੈ। ਪਰ ਜਿਹਨੂੰ ਕਹਿੰਦੇ ਨੇ ਕੁੱਬੇ ਨੂੰ ਵੱਜੀ ਲੱਤ ਰਾਸ ਆਈ, ਜਿਵੇਂ ਫਿਰ ਸਿੰਗਾਪੁਰ ਨੇ ਪ੍ਰੋਗਰੈਸ ਕੀਤਾ ਹੈ ਔਰ ਉਹਨਾਂ ਦੀ ਇਕੋਨਮੀ ਜਿਵੇਂ ਹੋਈ। ਹਾਲਾਂ ਪਹਿਲੇ ਮਹੀਨਿਆਂ ਦੇ ਵਿੱਚ ਜਾਂ ਸਾਲਾਂ 'ਚ ਉਹਨਾਂ ਨੂੰ ਬਹੁਤ ਫਿਕਰ ਸੀ ਕਿ ਵੀ ਅਸੀਂ ਤਾਂ ਸਰਵਾਈਵ ਹੀ ਨਹੀਂ ਕਰ ਪਾਵਾਂਗੇ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਵੀ, ਅਸੀਂ ਤਾਲਿਬੇ ਇਲਮ ਹੈ, ਅਸੀਂ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਸਾਡੀ ਹਰ ਗੱਲ ਠੀਕ ਹੁੰਦੀ ਹੈ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਵੀ ਅਸੀਂ ਸੱਚ ਦੇ ਨੇੜੇ ਜਾਈਏ, ਸੱਚ ਨੂੰ ਸਮਝਣ ਦੀ ਵੀ ਕੋਸ਼ਿਸ਼ ਹੁੰਦੀ ਹੈ, ਪਰ ਸਾਡੇ ਕੋਲ ਕੋਈ ਐਸਾ ਨੈਟਵਰਕ ਵੀ ਨਹੀਂ ਹੈ। ਹੁਣ ਬਹੁਤ ਸਾਰੇ ਜਿਹੜੇ TV ਜਾਂ ਦੂਸਰੇ ਯੂਟਿਊਬਰ ਵੀ ਨੇ, ਉਹਨਾਂ ਦੇ ਆਪਣੇ ਰਿਸਰਚਰ ਨੇ, ਉਹ ਕਿੰਨੀਆਂ ਕਹਾਣੀਆਂ ਰਿਸਰਚ ਕਰਕੇ ਲਿਆਉਂਦੇ ਨੇ, ਉਹ ਤਾਂ ਪੜ੍ਹ ਰਹੇ ਹੁੰਦੇ ਨੇ। ਸੋ ਸਾਡੇ ਲਈ ਬਹੁਤ ਸਾਰਾ ਸਾਡੇ ਆਪਣੇ ਆਪ ਤੇ ਹੀ ਡਿਪੈਂਡ ਕਰ ਰਿਹਾ ਹੁੰਦਾ, ਹਾਲਾਂਕਿ ਸਾਡੇ ਵਿਊਅਰਸ ਦੀ ਜਿਹੜੀ ਇਨਪੁਟ ਹੈ ਉਹ ਸਾਡੇ ਲਈ ਬਹੁਤ ਲਾਹੇਵੰਦੀ ਹੁੰਦੀ ਹੈ। ਹੁਣ ਕਿਉਂਕਿ ਸਾਡੇ ਵੀਰਾਂ ਭੈਣਾਂ ਨੂੰ, ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਲੱਗਦਾ ਹੁੰਦਾ ਹੈ ਕਿ ਜੀ ਅਸੀਂ ਬਹੁਤੇ ਇਸ਼ੂ ਜਿਹੜੇ ਨੇ ਉਹ ਚੀਨ, ਪਾਕਿਸਤਾਨ, ਅਫਗਾਨਿਸਤਾਨ ਔਰ ਅਮਰੀਕਾ ਔਰ ਇਹਦੇ ਨਾਲ ਸੰਬੰਧਿਤ ਕਰਦੇ ਹਾਂ, ਲੋਕਲ 'ਚ ਲੈ ਦੇ ਕੇ ਸਵਾਏ ਫਰਸਟ੍ਰੇਸ਼ਨ। ਹਾਲਾਂਕਿ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ ਵੀ ਕੋਈ ਐਸਾ ਤਾਂ ਨਵਾਂ ਨਹੀਂ ਹੈ ਜਿਹਨੂੰ ਅਸੀਂ ਸਾਂਝਾ ਕਰ ਸਕੀਏ। ਕੁਛ ਨਾ ਕੁਛ ਜਿਵੇਂ ਅੱਜ ਸੀ ਕਿ ਸਿੰਘੂ ਬਾਰਡਰ ਦੇ ਉੱਤੇ ਕਿਸੇ ਨੇ ਟੈਂਟਾਂ ਨੂੰ ਅੱਗ ਲਾ ਦਿੱਤੀ ਔਰ ਬਹੁਤ ਸਾਰਾ ਕੁਛ ਜਿਹੜਾ ਉਹਦਾ ਨੁਕਸਾਨ ਹੋਇਆ, ਔਰ ਇਸ ਦੇ ਨਾਲ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਵੇਂ ਹੀ ਉੱਥੇ ਸਟੇਜ 'ਤੇ ਬੈਠੇ ਤਾਂ ਆਪਣੇ ਮਾਰੀ ਜਾਂਦੇ ਨੇ, ਭੜਕਾਂ ਵੀ ਮਾਰਦੇ ਨੇ, ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਦੇ ਕੋਲ ਕੋਈ ਡਾਇਰੈਕਸ਼ਨ ਹੈ। ਹਾਲਾਂ ਜਿਹੜੀ ਅੱਜ ਪਹਿਲਾਂ ਇੱਕ ਖਬਰ ਘੁੰਮਦੀ ਰਹੀ, ਅਸੀਂ ਵੀ ਇੱਕ ਦੋ ਥਾਂ ਤੇ ਕੋਟ ਕੀਤੀ ਕਿ ਜੀ ਦੀਪ ਸਿੱਧੂ, ਉਹਨਾਂ ਦੀ ਅੱਜ ਜ਼ਮਾਨਤ ਦੀ ਅਰਜ਼ੀ, ਜ਼ਮਾਨਤ ਹੋ ਗਈ, ਉਹਨਾਂ ਦੀ ਮਨਜ਼ੂਰ ਹੋ ਗਈ, ਬਟ ਲੇਟਲੀ ਉਹਨਾਂ ਦੇ ਵਕੀਲ ਰਾਹੀਂ ਇਹ ਖਬਰ ਹੈ ਕਿ ਵੀ ਅਜੇ ਉਹ ਸੁਣਵਾਈ ਹੋਈ ਹੈ ਪਰ ਜ਼ਮਾਨਤ ਉਹਨਾਂ ਦੀ ਅਜੇ ਹੋਈ ਨਹੀਂ ਹੈ, ਉਹ ਡਿਲੇ ਕਰਨਗੇ, ਕੀ ਕਰਨਗੇ। ਸੋ ਇਹ ਵੀ ਅਦਰਵਾਈਜ਼ ਸੋਸ਼ਲ ਮੀਡੀਆ 'ਤੇ ਇੱਕ ਇਸ ਦੇ ਉੱਤੇ ਇੱਕ ਹੋਪ ਸੀ। ਔਰ ਇਸੇ ਤਰ੍ਹਾਂ ਜਿਵੇਂ ਜਗਤਾਰ ਸਿੰਘ ਜੌਲ, ਜਿਨ੍ਹਾਂ ਨੂੰ ਜੱਗੀ ਜੌਲ ਕਿਹਾ ਜਾਂਦਾ ਹੈ, ਸਕਾਟਲੈਂਡ ਬ੍ਰਿਟਨ ਦੇ ਉਹ ਸਿਟੀਜ਼ਨ ਨੇ ਔਰ ਪਿਛਲੇ 3 ਸਾਲ ਤੋਂ ਦੇ ਲਗਭਗ ਸਮੇਂ ਤੋਂ ਉਹਨਾਂ ਨੂੰ ਲਗਭਗ 11 ਕੇਸ ਬਣਾ ਕੇ ਫਸਾਇਆ ਹੋਇਆ, UAPA ਵੀ ਲਾਇਆ ਹੋਇਆ। ਇਹ ਵੀ ਉਹਨਾਂ ਨਾਲ ਰਿਲੇਟਡ ਸੀ ਕਿ ਜੀ ਉਹਨਾਂ ਦੀ ਜ਼ਮਾਨਤ ਹੋ ਗਈ, ਇਵੇਂ ਲੱਗਾ ਜਿਵੇਂ ਉਹ ਬਾਹਰ ਆ ਗਏ ਹੋਣ, ਪਰ ਜਿਉਂ ਹੀ ਇਸ ਦੀ ਡਿਟੇਲ ਸਾਹਮਣੇ ਆਈ ਹੈ, ਹੁਣ 11 ਕੇਸ ਬਣਾਏ ਹੋਏ ਨੇ। 9 ਕੇਸ ਇੱਦਾਂ ਦੇ ਨੇ ਜਿਹਦੇ 'ਚ ਇਹ ਸਾਰੇ 3 ਸਾਲ ਤੋਂ ਜ਼ਿਆਦਾ ਵਕਤ ਚਾਰਜ ਸ਼ੀਟ ਪੁਲਿਸ ਨੇ ਫਾਈਲ ਨਹੀਂ ਕੀਤੀ, ਲੇਕਿਨ ਉਹਨਾਂ ਨੂੰ ਰੱਖਿਆ ਹੋਇਆ ਅੰਦਰ। ਔਰ ਇੱਕ ਕੇਸ ਦੇ ਵਿੱਚ ਉਹਨਾਂ 9 ਕੇਸਾਂ 'ਚ ਹੁਣ 8 ਰਹਿ ਗਏ ਨੇ, ਜ਼ਮਾਨਤ ਹੋਈ ਹੈ ਕਿਉਂਕਿ ਪੁਲਿਸ ਨੇ ਚਾਰਜ ਸ਼ੀਟ ਨਹੀਂ ਫਾਈਲ ਕੀਤੀ ਔਰ ਜੱਜ ਨੇ ਇਹ ਕਿਹਾ। ਔਰ ਇਹ ਉਹਨਾਂ ਦੀ 156th ਕੋਰਟ ਹੀਅਰਿੰਗ ਹੈ, ਮਤਲਬ ਹੁਣ 156 ਵਾਰ ਉਹਨਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਲੇਕਿਨ ਪੁਲਿਸ ਦੀ ਕੋਈ ਚਾਰਜ ਸ਼ੀਟ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਉਹ ਬ੍ਰਿਟਿਸ਼ ਸਿਟੀਜ਼ਨ ਨੇ, 200 ਦੇ ਕਰੀਬ ਮੈਂਬਰ ਪਾਰਲੀਮੈਂਟ ਬ੍ਰਿਟਨ ਦੇ, ਉਹਨਾਂ ਨੇ ਇਸ ਦੇ ਉੱਤੇ ਲਿਖਿਆ ਹੋਇਆ ਹੈ। ਬੋਰਿਸ ਜੌਨਸਨ ਨੇ ਹੁਣ ਜਾਣਾ ਹੈ ਇੰਡੀਆ, ਹਾਲਾਂ ਉਹਨੇ ਆਪਣਾ ਜਿਹੜਾ ਦਿਨ ਨੇ ਉਹ ਘਟਾ ਦਿੱਤੇ ਨੇ, ਜਿੰਨੇ ਦਿਨ ਪਹਿਲਾਂ ਉਹਨੇ ਜਾਣਾ ਸੀ, ਪਰ ਇਹਦੇ ਬਾਵਜੂਦ ਕਿਵੇਂ ਝੂਠੇ ਕੇਸਾਂ 'ਚ 9 ਕੇਸ ਨੇ ਜਿਨ੍ਹਾਂ 'ਚ ਚਾਰਜ ਸ਼ੀਟ ਫਾਈਲ ਨਹੀਂ ਕੀਤੀ। ਇਹ ਗੱਲ ਆਪਣੇ ਆਪ 'ਚ ਸਬੂਤ ਹੈ ਕਿ ਕਿਵੇਂ ਇਹ ਬਾਹਰਲੀਆਂ ਤਾਕਤਾਂ, ਇਹਨਾਂ ਨੇ ਸਭ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਕਿ ਭਾਈ ਕਿਸੇ ਮੁਲਕ ਦਾ ਸਿਟੀਜ਼ਨ ਉੱਥੇ ਜਿਹੜਾ ਵਿਆਹ ਕਰਵਾਉਣ ਗਿਆ ਔਰ ਸ਼ਾਪਿੰਗ ਕਰ ਰਿਹਾ ਆਪਣੀ ਵਾਈਫ ਦੇ ਨਾਲ, ਉਹਨੂੰ ਚੁੱਕ ਲਿਆ ਜਾਂਦਾ ਹੈ। ਔਰ ਉਹਦਾ ਕਸੂਰ ਇਹੀ ਸੀ ਕਿ ਨੈਵਰ ਫੋਰਗੇਟ 84 ਇੱਕ ਵੈਬਸਾਈਟ ਉਹ UK 'ਚ ਬੇਸ ਚਲਾਉਂਦਾ ਸੀ ਬਾਕੀ ਸਾਥੀਆਂ ਦੇ ਨਾਲ,
ਜਿਸ ਦੇ ਵਿੱਚ ਜਿਹੜੇ ਸਿੰਘ ਸਿੰਘਣੀਆਂ ਫੌਜ ਨੇ ਪੁਲਿਸ ਨੇ ਸ਼ਹੀਦ ਕੀਤੇ, ਗਾਇਬ ਕੀਤੇ ਔਰ ਅਣਪਛਾਤੀਆਂ ਲਾਸ਼ਾਂ ਬਣਾਏ, ਉਹਨਾਂ ਦੇ ਜਿਹੜੀਆਂ ਪਿਕਚਰਸ ਦੇ ਨਾਲ ਉਹਨਾਂ ਦੀ ਬਾਇਓਗ੍ਰਾਫੀ ਕਿ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ, ਇਹ ਉਹ ਜਿਹੜਾ ਉਸ ਦੇ ਉੱਤੇ ਨੈਵਰ ਫੋਰਗੇਟ 84 ਹਾਲਾਂ ਉਸ ਸਾਈਟ ਨੂੰ ਵੀ ਬਲੌਕ ਕਰ ਦਿੱਤਾ ਗਿਆ। ਲੇਕਿਨ ਜੱਗੀ ਜੌਲ ਅੱਜ ਉਸ ਹਾਲਤ 'ਚ ਹੈ ਕਿ ਜਿਹਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਈ ਕੋਈ ਨਹੀਂ ਬੋੜ ਰਿਹਾ ਔਰ ਇਹ ਗੁਲਾਮ ਕੌਮਾਂ ਦੀ ਤਰਾਸਦੀ ਵੀ ਹੁੰਦੀ ਹੈ ਔਰ ਸ਼ਾਇਦ ਇਹੀ ਗੱਲ ਅਲਟੀਮੇਟਲੀ ਜੇ ਉਹਨਾਂ ਕੌਮਾਂ ਦੇ ਵਿੱਚ ਅਣਖ ਔਰ ਗੈਰਤ ਹੋਏ ਤੇ ਇਹ ਗੱਲ ਉਹਨਾਂ ਨੂੰ ਆਪਣੀ ਆਜ਼ਾਦੀ ਵੱਲ ਵੀ ਤੋਰਦੀ ਹੈ। ਹੁਣ ਗੱਲ ਇੰਟਰਨੈਸ਼ਨਲ ਪੋਲਿਟਿਕਸ ਦੀ ਵੀ ਅੱਜ ਕੱਲ੍ਹ ਜੇ ਦੇਖਣੀ ਹੋਏ ਤੇ ਉਹ ਚਾਈਨਾ ਸੈਂਟਰਡ ਹੈ। ਹਾਲਾਂ ਕੁਛ ਨਾ ਕੁਛ ਅਦਰ ਵੇ ਆ ਰਿਹਾ ਰਸ਼ੀਆ ਬਾਰੇ ਹੈ ਕਿ ਰਸ਼ੀਆ ਜਿਹੜਾ ਉਹ ਯੂਕਰੇਨ 'ਤੇ ਅਟੈਕ ਕਰ ਸਕਦਾ ਹੈ। ਬੈਲਾਰੂਸ ਜਿਹੜਾ ਰਸ਼ੀਆ ਦੇ ਗੁਆਂਢ 'ਚ ਹੈ ਜਿੱਥੇ ਪੂਰੀ ਜਿਹੜੀ ਹੈ ਉਹ ਬਗਾਵਤ ਵਾਂਗ ਹੋਇਆ, ਧੱਕੇ ਨਾਲ ਇਲੈਕਸ਼ਨਾਂ ਉੱਥੋਂ ਦੇ ਜਿਹੜਾ ਡਿਕਟੇਟਰ ਹੈ ਉਹਨੇ ਜਿੱਤਣੀਆਂ ਚਾਹੀਆਂ ਪਰ ਰਸ਼ੀਆ ਪੂਰੀ ਤਰ੍ਹਾਂ ਜਿਹੜਾ ਬੈਲਾਰੂਸ ਦੇ ਮਗਰ ਖਲੋਤਾ। ਹੁਣ ਬੈਲਾਰੂਸ ਨੂੰ ਜਿਹੜਾ ਉਹ ਤੁਖਨੀ ਦਿੱਤੀ ਹੋਈ ਹੈ ਯੂਕਰੇਨ ਦੇ ਉੱਤੇ ਜਿਹੜਾ ਉਹ ਅਟੈਕ ਹੋ ਸਕਦਾ ਕਿਸੇ ਵੇਲੇ ਵੀ। ਰੂਸ ਦੇ ਖਿਲਾਫ ਅਮਰੀਕਾ ਨੇ ਅਜੇ ਜਿਹੜੀ ਕਾਰਵਾਈ ਬਰਾਬਰ ਜਿਹਨੂੰ ਜੋ ਬਾਈਡਨ ਨੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਸੀ ਪੁਟਿਨ ਨੂੰ ਕਿ ਜੀ ਇਹ ਮਰਡਰਰ ਹੈ, ਕਾਤਲ ਹੈ ਔਰ ਅੱਜ ਜਿਹੜੀ ਇੱਕ ਖਬਰ ਇਸ ਹਵਾਲੇ ਨਾਲ ਹੈ ਕਿ 10 ਜਿਹੜੇ ਰਸ਼ੀਅਨ ਡਿਪਲੋਮੈਟ ਅਮਰੀਕਾ 'ਚ ਨੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਕਿ ਤੁਸੀਂ ਜਿਹੜਾ ਹੈਕ ਕੀਤਾ ਔਰ ਅਮਰੀਕਨ ਇਲੈਕਸ਼ਨ ਸਿਸਟਮ ਦੇ ਵਿੱਚ ਇੰਟਰਫੀਅਰ ਕੀਤਾ ਔਰ ਇਸ ਤਰ੍ਹਾਂ ਦੇ ਹੋਰ ਚਾਰਜਿਸ ਦੇ ਨਾਲ। ਸੋ ਜ਼ਾਹਰ ਹੈ ਕਿ ਵੀ ਦੂਜੇ ਪਾਸੇ ਨੈਟੋ ਵੀ ਆਪਣੀਆਂ ਮੀਟਿੰਗਸ ਕਰ ਰਹੀ ਹੈ ਕਿ ਵੀ ਕਿਉਂਕਿ ਯੂਕਰੇਨ ਐਜ਼ ਏ ਮੈਂਬਰ ਜਿੱਥੇ ਉਹ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਹੈ ਉੱਥੇ ਨੈਟੋ ਦਾ ਮੈਂਬਰ ਵੀ ਹੈ ਤੇ ਜੇ ਰਸ਼ੀਆ ਇਹੋ ਜਿਹੀ ਕਾਰਵਾਈ ਜੋ ਕ੍ਰੀਮੀਆ 'ਚ ਉਹਨੇ ਕੀਤੀ ਹੈ ਯੂਕਰੇਨ ਦੇ ਅਗੇਂਸਟ ਵੀ ਕਰਦਾ ਫਿਰ ਨੈਟੋ ਨੇ ਕਿਵੇਂ ਡਿਫੈਂਡ ਕਰਨਾ ਹੈ ਜਦੋਂ ਕਿ ਇਸ ਵੇਲੇ ਜਿਹੜਾ ਮਾਹੌਲ ਹੈ ਉਹ ਅਮਰੀਕਾ ਇਹ ਵੀ ਨਹੀਂ ਚਾਹੁੰਦਾ ਕਿ ਵੀ ਫੋਕਸ ਡਿਵਾਈਡ ਕਿਉਂਕਿ ਅਮਰੀਕਾ ਦਾ ਸਾਰਾ ਫੋਕਸ ਇਸ ਵੇਲੇ ਚਾਈਨਾ ਨੂੰ ਘੇਰਨ 'ਤੇ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪਹਿਲੇ 3 ਮਹੀਨੇ ਦੇ ਵਿੱਚ ਇਸ ਕਿਸਮ ਦੇ ਸਾਰੇ ਹੀ ਜਿਹੜੇ ਟਰਬਲਡ ਸਪੌਟ ਨੇ ਉਹ ਫਲੇਅਰ ਅਪ ਹੋਏ ਨੇ। ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਕਿਵੇਂ ਅਫਗਾਨਿਸਤਾਨ ਦੇ ਹਵਾਲੇ ਨਾਲ ਆਰਲਿੰਗਟਨ ਸਿਮੈਟਰੀ 'ਚ ਜਾ ਕੇ ਡੈਡ ਸੋਲਜਰਸ ਨੂੰ ਟ੍ਰਿਬਿਊਟ ਦੇਣ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਜੀ ਅਸੀਂ ਜਿਹੜੀ 20th ਐਨੀਵਰਸਰੀ 9/11 ਦੀ ਹੋਏਗੀ ਉਦੋਂ ਤੱਕ ਜਿਹੜੀ ਹੈ ਅਮਰੀਕਨ ਫੌਜ ਸਾਰੀ 2,500 ਦੇ ਕਰੀਬ ਨੇ ਵਿਦ ਇਕਵਿਪਮੈਂਟ ਉਹ ਵਾਪਸ ਆਉਣਗੇ ਔਰ ਨੈਟੋ ਨੇ ਵੀ ਕਿਹਾ ਜੀ ਅਸੀਂ ਇਵੇਂ ਕਰਾਂਗੇ। ਲੇਕਿਨ ਇਹਦੇ ਬਾਵਜੂਦ ਇੱਕ ਪਾਸੇ ਤਾਂ ਇਹ ਨਜ਼ਰ ਆਉਂਦਾ ਹੈ ਕਿ ਭਾਈ ਅਫਗਾਨਿਸਤਾਨ 'ਚੋਂ ਜੇ ਵਿਦਡਰਾਅਲ ਹੁੰਦੀ ਹੈ ਉਹਦਾ ਅੱਗੋਂ ਕੀ ਹੋਏਗਾ। ਅਸੀਂ ਇੱਕ ਸੈਗਮੈਂਟ ਕਿ ਆਲਰੇਡੀ ਤਾਲਿਬਾਨ ਨੇ ਜਿਹੜਾ ਮਜ਼ਾਰੇ ਸ਼ਰੀਫ ਦੇ ਵਿੱਚ ਇੱਕ BBC ਦੀ ਟੀਮ ਨੇ ਇੰਟਰਵਿਊ ਕੀਤਾ ਉਹਨਾਂ ਦੇ ਲੋਕਲ ਜਿਹੜਾ ਮੇਅਰ ਵਰਗੀ ਜਿਹਦੀ ਪੋਜੀਸ਼ਨ ਹੈ ਉਹਨੇ ਕਿਹਾ ਕਿ ਵੀ ਹੈਵ ਵਨ ਦਾ ਵਾਰ ਔਰ ਚਾਈਨਾ ਨੇ ਇਹਦੇ 'ਤੇ ਕਿਹਾ ਕਿ ਵੀ ਅਮਰੀਕਾ ਜਿਵੇਂ ਨਿਕਲ ਰਿਹਾ ਹੈ ਤਾਂ ਉੱਥੇ ਕੇਓਸ ਪੈਦਾ ਹੋਏਗਾ, ਅਫਰਾ ਤਫਰੀ ਹੋਏਗੀ ਔਰ ਉਹਦੇ ਥੱਲੇ ਜਿਹੜਾ ਦਹਿਸ਼ਤਗਰਦੀ ਵਾਪਸ ਸਿਰ ਚੁੱਕੇਗੀ। ਉਹਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਅਖੀਰਲੇ ਸੈਗਮੈਂਟ 'ਚ। ਲੇਕਿਨ ਜੇ ਅਸੀਂ ਦੇਖੀਏ ਕਿ ਵੀ ਚਾਈਨਾ ਦੇ ਅਗੇਂਸਟ ਅਮਰੀਕਾ ਦਾ ਦਬਾਅ ਔਰ ਜਿਵੇਂ ਭਾਰਤ ਨੇ ਇੱਕ ਮੋਢਾ ਹੀ ਨਹੀਂ ਦਿੱਤਾ ਹੋਇਆ, ਦੋਨੋਂ ਮੋਢੇ ਭਾਰਤ ਦੇ ਨੇ ਔਰ ਹੁਣ ਤਾਂ ਈਵਨ ਜਿਹੜਾ ਜਿਸ ਸਪੌਟ ਦੇ ਉੱਤੇ ਮੀਟਿੰਗਸ ਹੋ ਰਹੀਆਂ ਨੇ ਜਾਂ ਜਿਸ ਅੰਦਾਜ਼ ਦੇ ਵਿੱਚ ਇਹ ਸੋ ਕਾਲਡ ਕੁਆਡ ਇੰਡੋ ਪੈਸੀਫਿਕ ਤੱਕ ਮਹਿਦੂਦ ਸੀ ਹੁਣ ਤਾਂ ਇਵੇਂ ਲੱਗਦਾ ਜਿਵੇਂ ਚਾਈਨਾ ਦੇ ਖਿਲਾਫ ਪੂਰੀ ਤਰ੍ਹਾਂ ਫੌਜੀ ਵੀ ਔਰ ਨੇਵਲ ਵੀ ਜਿਹੜਾ ਉਹ ਪੂਰਾ ਇੱਕ ਇਤਿਹਾਦ ਬਣ ਗਿਆ ਹੈ ਉਹਨਾਂ ਦੀ ਔਰ ਉਹਦੇ 'ਚ ਉਹਦਾ ਸਬੂਤ ਹੈ ਕਿ ਰਾਇਸੀਨਾ ਡਾਇਲੋਗ। ਜਦੋਂ ਅਸੀਂ ਲਫ਼ਜ਼ ਰਾਇਸੀਨਾ ਜ਼ਬਾਨ 'ਤੇ ਆਉਂਦਾ ਹੈ ਅਤੇ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਕਿਵੇਂ ਰਾਇਸੀਨਾ ਪਿੰਡ ਜਿਹੜਾ ਵਣਜਾਰੇ ਸਿੱਖਾਂ ਦਾ, ਲੋਬਾਣੇ ਸਿੱਖਾਂ ਦਾ ਔਰ ਇਹ ਉਹੀ ਸਾਰਾ ਰਾਇਸੀਨਾ ਹਿੱਲ ਜਿਹਨੂੰ ਕਹਿੰਦੇ ਸੀ, ਇਹ ਉਹ ਸਾਰਾ ਇਲਾਕਾ ਹੈ ਜਿਸ ਦੇ ਵਿੱਚ ਭਾਰਤ ਦੀ ਪਾਰਲੀਮੈਂਟ ਬਣੀ ਹੋਈ ਹੈ, ਵਾਇਸਰਾਏ ਹਾਊਸ ਬਣਿਆ ਹੋਇਆ ਹੈ ਔਰ ਇਹ ਸਾਰੇ ਦੇ ਸਾਰਾ ਰਾਇਸੀਨਾ ਹਿੱਲ, ਰਾਇਸੀਨਾ ਇਲਾਕਾ ਇਹ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਸੀਸਗੰਜ ਇਹਨਾਂ ਦੀ ਮਲਕੀਅਤ ਸੀ। ਔਰ ਜਦੋਂ ਅੰਗਰੇਜ਼ਾਂ ਨੇ ਨਿਊ ਦਿੱਲੀ, ਕਿਉਂਕਿ ਦਿੱਲੀ ਤਾਂ ਉਹੀ ਹੈ ਜੋ ਪੁਰਾਣੀ ਦਿੱਲੀ ਹੈ ਜਿਹੜੀ ਵਾਲਡ ਸਿਟੀ ਸੀ, ਅੰਗਰੇਜ਼ਾਂ ਨੇ ਇਹ ਫੈਸਲਾ ਕੀਤਾ ਜੀ ਅਸੀਂ ਜਿਹੜੀ ਹੈ ਉਹ ਕਲਕੱਤੇ ਦੀ ਥਾਂ, ਕਿਉਂਕਿ ਲੰਬਾ ਵਕਤ ਤੋਂ ਜਿਹੜੀ ਬ੍ਰਿਟਿਸ਼ ਕੈਪੀਟਲ ਸੀ ਉਹ ਕੈਲਕਟਾ 'ਚ ਹੁੰਦੀ ਸੀ, ਕਲਕੱਤੇ 'ਚ
ਔਰ ਹਾਂ ਬਾਅਦ 'ਚ ਉਹਨਾਂ ਨੇ ਸ਼ਿਮਲਾ ਡਿਵੈਲਪ ਕੀਤਾ, ਉਹਨੂੰ ਸਮਰ ਕੈਪੀਟਲ ਕਹਿੰਦੇ ਸੀ ਕਿ ਵੀ ਕਿ ਉੱਥੇ ਗਰਮੀ ਬਹੁਤ ਹੁੰਦੀ ਹੈ, ਔਰ ਉਹ ਫਿਰ ਚੁੱਕ ਕੇ ਆਪਣਾ ਸਾਰਾ ਸਟੱਫ ਜਿਹੜਾ ਹੈ ਉਹ ਸ਼ਿਮਲੇ ਲੈ ਆਉਂਦੇ ਸੀ, ਉਹ ਸਮਰ ਕੈਪੀਟਲ ਸੀ। ਹਾਲਾਂਕਿ ਦਿੱਲੀ ਜਿਹੜੀ ਹੈ ਐਜ਼ ਏ ਕੈਪੀਟਲ, ਨਿਊ ਦਿੱਲੀ ਜਿਹੜੀ ਬਣਾਈ ਉਹ ਤਾਂ 1931 'ਚ ਜਾ ਕੇ ਫੰਕਸ਼ਨਲ ਕੈਪੀਟਲ ਬਣਦੀ ਹੈ। 1911-12 ਤੋਂ ਸ਼ੁਰੂ ਹੋ ਜਾਂਦੀ ਹੈ ਉਸ ਦਾ ਜਿਹੜਾ ਮੁਕੰਮਲ ਹੋਣ ਵਾਲਾ ਕੰਮ। ਪਰ ਜਿਹੜੀ ਗੱਲ ਰਾਇਸੀਨਾ ਦੇ ਹਵਾਲੇ ਨਾਲ ਕਿ ਅੱਜ ਇਹ ਰਾਇਸੀਨਾ ਡਾਇਲੌਗ ਦੇ ਥੱਲੇ ਕਿਵੇਂ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਚੀਨ ਦੇ ਖਿਲਾਫ ਜਿਹੜਾ ਹੈ ਉਹ ਸਾਜ਼ਿਸ਼ੀ ਮਾਹੌਲ ਸਿਰਜ ਰਹੇ ਨੇ ਔਰ ਧਮਕੀਆਂ ਵਾਂਗ ਔਰ ਜਿਹੜਾ ਉਸ ਨੂੰ ਪ੍ਰਵੋਕ ਕਰ ਰਹੇ ਨੇ। ਲੇਕਿਨ ਇਹ ਰਾਇਸੀਨਾ ਗੁਰਦੁਆਰਿਆਂ ਦੀ ਮਲਕੀਅਤ ਵਾਲੀ ਥਾਂ ਅੰਗਰੇਜ਼ਾਂ ਨੇ ਜਦੋਂ ਨਵੀਂ ਦਿੱਲੀ ਕੈਪੀਟਲ ਡਿਵੈਲਪ ਕੀਤੀ ਤੇ ਇਹ ਜ਼ਬਰਦਸਤੀ ਲਈ ਸੀ, ਇਹ ਕਹਿ ਕੇ ਜੀ ਅਸੀਂ ਤੁਹਾਨੂੰ ਇਹਦੇ ਬਦਲੇ 'ਚ ਦੇ ਦਿੰਦੇ ਹਾਂ ਔਰ ਫਲਾਣਾ। ਔਰ ਇੱਥੇ ਹੀ ਬਸ ਨਹੀਂ ਹੈ, ਈਵਨ ਇੱਥੋਂ ਤੱਕ ਵੀ ਸੀ। ਹਾਲਾਂਕਿ ਜਿਹੜਾ ਪਹਿਲਾ ਮੋਰਚਾ ਜਿਹੜਾ ਅਕਾਲੀ ਲਹਿਰ ਤੋਂ ਵੀ ਪਹਿਲਾਂ ਸਿੱਖਾਂ ਨੇ ਲਾਇਆ, ਉਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੀ ਐਕਟਿਵ ਸਨ। ਇਹ 1911-12 ਪੀਰੀਅਡ ਦੀ ਗੱਲ ਹੀ ਹੈ, ਜਦੋਂ ਕਿ ਈਵਨ ਉਸ ਵੇਲੇ ਉਹਨਾਂ ਨੇ ਦੇਖਿਆ ਕਿ ਵੀ ਜਿਹੜੀ ਜਿੱਥੇ ਅੱਜ ਪ੍ਰੈਜ਼ੀਡੈਂਟ ਹਾਊਸ ਹੈ ਇਹ ਵਾਇਸਰਾਏ ਦਾ ਬਣਾਇਆ ਗਿਆ ਟਿਕਾਣਾ, ਔਰ ਉਹਨਾਂ ਨੇ ਕਿਹਾ ਜੀ ਜਿਹੜੀ ਸੜਕ ਜਾਂਦੀ ਹੈ ਉੱਥੋਂ ਕੱਢਣੀ ਹੈ ਵਾਇਸਰਾਏ ਦੇ ਉਸ ਰੈਜ਼ੀਡੈਂਸ ਤੱਕ, ਉਹਦੇ 'ਚ ਗੁਰਦੁਆਰਾ ਰਕਾਬਗੰਜ ਦੀ ਕੰਧ ਵਿੱਚ ਆਉਂਦੀ ਸੀ। ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਢਾਹ ਦਿਓ ਕੰਧ। ਔਰ ਇਸ ਦਾ ਸਿੱਖਾਂ ਨੇ ਇੰਨਾ ਕਿ ਇਸ ਦੇ ਉੱਤੇ ਪ੍ਰੋਟੈਸਟ ਕੀਤਾ, ਮੋਰਚਾ ਲਾਇਆ। ਇਹ 1911 ਦੇ ਪੀਰੀਅਡ ਦੀ ਗੱਲ ਹੈ ਵੀ ਤੁਹਾਨੂੰ ਹਿੰਮਤ ਕਿਵੇਂ ਪਈ, ਤੁਸੀਂ ਸਾਡੀ ਜ਼ਮੀਨ ਤਾਂ ਖੋਈ ਹੈ, ਜ਼ਬਰਦਸਤੀ ਐਕਵਾਇਰ ਕੀਤੀ ਹੈ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਵੀ ਅੰਗਰੇਜ਼ ਘਬਰਾਏ ਔਰ ਉਸ ਪੀਰੀਅਡ ਦੇ ਵਿੱਚ ਇਹ ਮਹਾਰਾਜਾ ਨਾਭਾ ਔਰ ਫਰੀਦਕੋਟ ਔਰ ਉਹਨਾਂ ਨੇ ਵੀ ਇੰਟਰਵੀਨ ਕੀਤਾ। ਰਾਤੋਂ ਰਾਤ ਉਹ ਜਿਹੜੀ ਕੰਧ ਢਾਈ ਸੀ ਗੁਰਦੁਆਰਾ ਰਕਾਬਗੰਜ ਦੀ, ਉਹ ਵਾਪਸ ਉਹਨਾਂ ਨੇ ਬਣਾਈ ਔਰ ਉਹ ਮੋਰਚਾ ਜਿਹੜਾ ਵਾਪਸ ਲਿਆ ਗਿਆ। ਹੁਣ ਜਦੋਂ ਬਹੁਤ ਵਾਰ ਇਹ ਸਿੱਖਾਂ ਨੂੰ ਇਸ ਕਿਸਮ ਦੀਆਂ ਤੋਹਮਤਾਂ ਔਰ ਦੂਜਾ ਇੰਡੀਅਨ ਸਿਸਟਮ ਦਿੰਦਾ, ਮੈਂ ਇਸ ਦੇ ਉੱਤੇ ਅੱਜ ਤੋਂ 10-12 ਸਾਲ ਪਹਿਲਾਂ ਆਰਟੀਕਲ ਵੀ ਲਿਖੇ ਸੀ ਕਿ ਜਿੱਥੇ ਤੁਹਾਡੀ ਪਾਰਲੀਮੈਂਟ ਹੈ, ਤੁਹਾਡਾ ਰਾਸ਼ਟਰਪਤੀ ਭਵਨ ਹੈ, ਇਹ ਸਾਡੀ ਜ਼ਮੀਨ ਹੈ, ਚੱਕੋ ਮਲਬਾ ਇੱਥੋਂ, ਭੱਜੋ। ਲੇਕਿਨ ਹੁਣ ਕਿਉਂਕਿ ਇਸ ਨੂੰ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਹਕੂਮਤ ਹੁੰਦੀ ਹੈ, ਕਬਜ਼ੇ ਉਹਨਾਂ ਦੇ ਹੀ ਹੁੰਦੇ ਨੇ। ਅੰਗਰੇਜ਼ ਤਾਂ ਚਲੇ ਗਏ, ਜਾਣ ਲੱਗੇ ਤਾਕਤ ਜਿਹੜੀ ਹੈ ਉਸ ਜਿਹੜੀ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ, ਜਿਹਦਾ ਨਾਂ ਇੱਕ ਆਰਟੀਫਿਸ਼ੀਅਲ ਯੂਨੀਅਨ ਦਾ ਭਾਰਤ, ਇੰਡੀਆ ਔਰ ਹਿੰਦੁਸਤਾਨ, ਕਿੰਨੇ ਨਾਂ ਨੇ। ਕਦੇ ਇਹ ਵੀ ਦੇਖਿਆ ਵੀ ਇੱਕ ਮੁਲਕ ਦੇ ਹੀ ਮਲਟੀਪਲ ਨਾਂ ਹੁੰਦੇ ਨੇ। ਕਾਨਸਟੀਟਿਊਸ਼ਨ ਦੇ ਵਿੱਚ ਉਹਨੂੰ ਭਾਰਤ ਲਿਖਿਆ ਹੋਇਆ ਹੈ, ਲਿਖਣ ਲੱਗੇ ਹਿੰਦੁਸਤਾਨ HMT, ਹਿੰਦੁਸਤਾਨ ਮਸ਼ੀਨ, ਹਿੰਦੁਸਤਾਨ ਕਹੀ ਜਾਣਗੇ। ਅੰਗਰੇਜ਼ਾਂ ਨੇ ਇੰਡੀਆ ਕਿਹਾ, ਬਾਹਰ ਇੰਡੀਆ ਵੇਚਦੇ ਨੇ ਆਪਣੇ ਨਾਂ ਦਾ। ਸੋ ਉਹਨਾਂ ਨੇ ਇਸ ਵੇਲੇ ਕਿਉਂਕਿ ਇਹੀ ਸਾਰਾ ਖਿੱਤਾ ਜਿਹੜਾ ਹੈ ਉਹ ਉਹਨਾਂ ਦਾ ਡਿਪਲੋਮੈਟਿਕ ਐਨਕਲੇਵ ਵੀ ਹੈ ਔਰ ਇਹ ਹੁਣ ਜਿਹੜੀ ਚੀਨ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ, ਇਸ ਦਾ ਨਾਂ ਉਹਨਾਂ ਨੇ ਰਾਇਸੀਨਾ ਡਾਇਲੌਗ ਰੱਖਿਆ। ਔਰ ਉਸ ਰਾਇਸੀਨਾ ਡਾਇਲੌਗ 'ਚ ਕੀ ਹੋ ਰਿਹਾ ਮੈਂ ਇਹ ਕੋਟ ਕਰਾਂਗਾ, ਕਿਉਂਕਿ ਪਹਿਲਾਂ ਜਿਹੜਾ ਕਿ ਕਿਵੇਂ ਭਾਰਤ ਦਾ ਜਿਹੜਾ ਚੀਫ ਆਫ ਡਿਫੈਂਸ ਹੈ ਜਨਰਲ ਰਾਵਤ, ਜਿਹੜਾ ਪਹਿਲਾਂ ਫੌਜ ਦਾ ਚੀਫ ਸੀ, ਉਹਨੇ ਇਸ ਦੇ ਵਿੱਚ ਬੋਲਦਿਆਂ ਕੀ ਕਿਹਾ ਇਸ ਡਾਇਲੌਗ ਦੇ ਵਿੱਚ। ਉਹਨੇ ਕਿਹਾ ਕਿ ਚਾਈਨਾ ਫੀਲ ਦੇ ਹੈਵ ਅਰਾਈਵਡ, they have superior armed forces because of the technological advantage that they have. They have been able to create disruptive technologies which can paralyze systems of the adversary. So they believe that by some shove and push they can compel nations to give in to their demands, General Rawat said, speaking at the ongoing Raisina Dialogue Summit jointly organized by Ministry of External Affairs and Observer Research Foundation. ਹੁਣ ਇਹ ਜਿਹੜਾ ਕੋਈ ਲੋਅਰ ਲੈਵਲ ਦਾ ਡਾਇਲੋਗ ਨਹੀਂ ਹੈ, ਉਹਨਾਂ ਨੂੰ ਉਹਨਾਂ ਦਾ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਔਰ ਇਹ ਜਿਹੜਾ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਹੈ ਇਹ ਆਰਗੇਨਾਈਜ਼ ਕਰ ਰਹੇ ਨੇ। ਔਰ ਉਹਦੇ 'ਚ ਰਾਵਤ ਕਹਿ ਰਿਹਾ ਕਿ ਚੀਨੇ ਤਾਂ ਇਹ ਸਮਝਦੇ ਸੀ ਕਿ ਜੀ ਉਹ ਜਿੱਥੇ ਪਹੁੰਚ ਗਏ ਨੇ ਉਹ ਉੱਥੋਂ ਪਿੱਛੇ ਨਹੀਂ ਹਟਣਗੇ, ਉਹਨਾਂ ਕੋਲ ਤਕਨੀਕੀ ਜਿਹੜੀ ਹੈ ਉਹ ਸੁਪੀਰੀਅਰਟੀ ਹੈ ਔਰ ਉਹ ਜਿਹੜੀ ਆਪਣੀ ਸੁਪੀਰੀਅਰ ਟੈਕਨੋਲੋਜੀ ਨਾਲ ਸਾਰੇ ਸਿਸਟਮ ਨੂੰ ਇਹ ਪੈਰਾਲਾਈਜ਼ ਕਰ ਸਕਦੇ ਨੇ ਕਿ ਵੀ ਐਵੇਂ ਇੱਧਰੋਂ ਖਿੱਚ ਤੂ ਧੱਕਾ ਦੇ ਕੇ ਉਹ ਜੋ ਚਾਹਣ ਕਰ ਸਕਦੇ ਨੇ। ਔਰ ਉਹਦੇ 'ਚੋਂ ਕਹਿ ਰਿਹਾ ਚਾਈਨਾ ਟਰਾਈਡ ਟੂ ਚੇਂਜ ਦਾ ਸਟੇਟਸ ਕੋ ਇਨ ਈਸਟਰਨ ਲੱਦਾਖ ਬਾਈ ਦਾ ਯੂਜ਼ ਆਫ disruptive technologies without using force and thought
India as a nation would succumb to the pressure due to its technological advantage, but we stood firm on the northern borders and proved that we will not get pushed. ਹੁਣ ਇਹ ਇਸ ਤੋਂ ਵੱਧ ਕੇ ਕੀ ਪ੍ਰੋਵੋਕੇਸ਼ਨ ਹੈ ਵੀ ਤੁਸੀਂ 1000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਤੁਹਾਡੇ ਆਪਣੇ ਸੋਰਸਿਸ ਦੇ ਕਹਿਣ ਮੁਤਾਬਕ ਚੀਨ ਨੇ ਤੁਹਾਡੇ ਤੋਂ ਖੋਈ ਹੈ। ਅੱਛਾ, ਤਰਲੇ ਕਰਕੇ ਤੁਸੀਂ ਰਸ਼ੀਆ ਨੂੰ ਵਿੱਚ ਪਾ ਕੇ ਪੈਂਗੋਂਗ ਸੋ ਲੇਕ ਔਰ ਦੂਸਰੇ 'ਚ ਆਰਜ਼ੀ ਜਿਹਾ ਜਿਹੜਾ ਉਹ ਕਰਵਾਇਆ ਸੀਜ਼ ਫਾਇਰ, ਉਹਦੇ 'ਚ ਵੀ ਤੁਸੀਂ ਆਪਣੀ ਲੈਂਡ 'ਚ ਬਫਰ ਜ਼ੋਨ ਦਿੱਤਾ ਹੈ। ਬਾਕੀ ਡੈਪਸੋਂਗ, ਗੋਗਰਾ ਔਰ ਈਸਟਰਨ ਲੱਦਾਖ ਬਾਕੀ ਸਾਰੇ 'ਚ ਚੀਨ ਉੱਥੇ ਹੀ ਖੜਾ ਹੈ। ਇਹਦੇ ਬਾਵਜੂਦ ਤੁਸੀਂ 12-14 ਉਹਨਾਂ ਦੇ ਨਾਲ ਗੱਲਬਾਤ ਦੇ ਸੀਰੀਜ਼ ਚਲਾਈਆਂ, ਪਰ ਉਹ ਉੱਥੋਂ ਬੱਜ ਕਰਨ ਨੂੰ ਤਿਆਰ ਨਹੀਂ। ਔਰ ਇਹ ਜਿਹੜਾ ਖਾ ਕੇ ਚਪੇੜ ਵੀ, ਜਿਵੇਂ ਉਹ ਬਾਣੀਏ ਦਾ ਪੁੱਤਰ ਕਹਿੰਦਾ ਕਿ ਇਬਕੀ ਬਾਰ ਮਾਰ ਤੋਂ ਦੇਖੋ, ਉਹ ਕਹਿਣ ਲੱਗੇ ਜੀ ਦੇਖੋ ਅਸੀਂ ਇੰਨੀ ਸੁਪੀਰੀਅਰ ਟੈਕਨੋਲੋਜੀ ਸੀ, ਉਹਨਾਂ ਨੂੰ ਸਮਝਦੇ ਸੀ ਕਿ ਅਸੀਂ ਡਰ ਜਾਾਂਗੇ, ਅਸੀਂ ਨਹੀਂ ਡਰੇ। ਹੁਣ ਇਹਨੂੰ ਤੁਸੀਂ ਕੀ ਕਹਿ, ਪਰ ਇਹ ਗੱਲ ਇਸ ਲੈਵਲ ਦੇ ਡਾਇਲੋਗ ਜਿਹਦੇ 'ਚ ਕਿ ਬਾਕੀਆਂ ਨੂੰ ਵੀ ਨਾਲ ਇਨਵਾਈਟ ਕੀਤਾ ਹੋਇਆ ਔਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ the international committee has come to our support and said yes, there is an international order which every nation must follow. General Rawat said that is what we have been able to achieve and we are trying to gather support from ਇਹ ਹਕੀਕਤ ਹੈ ਕਿ ਜੀ ਇਹ ਦੇਖੋ ਹੁਣ ਕਿੰਨੇ ਸਾਡੀ ਮਦਦ ਤੇ ਆ ਗਏ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਜਦੋਂ ਚੀਨ ਨੇ ਕਰਨਾ ਹੈ ਸਟ੍ਰਾਈਕ, ਉਹ ਕੋਈ ਜਾਪਾਨ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਦੀ ਮੇਨਲੈਂਡ 'ਤੇ ਨਹੀਂ ਹੋਣਾ। ਸਭ ਤੋਂ ਪਹਿਲਾਂ ਜਿਹੜੀਆਂ ਜੁੱਤੀਆਂ ਵੀ ਖਾਣੀਆਂ ਨੇ ਔਰ ਤਬਾਹੀ ਵੀ ਕਰਵਾਉਣੀ ਇਹਨਾਂ ਨੇ ਆਪਣੀ ਕਰਵਾਉਣੀ ਹੈ। ਪਰ ਇਹ ਹੈ ਜਿਹਨੂੰ ਕਹਿੰਦੇ ਨੇ ਕਿ ਬਗਾਨੀ ਸ਼ਹਿ ਦੇ ਉੱਤੇ ਆਕੜਨਾ, ਕਿ ਇਹ ਕਹਿਣਾ ਕਿ ਦੇਖੋ ਜੀ ਸਾਨੂੰ ਕਿੰਨੀ ਇੰਟਰਨੈਸ਼ਨਲ ਸਪੋਰਟ ਮਿਲੀ ਹੈ। ਔਰ ਇਹ ਜਿਹੜਾ ਫਿਰ ਉਹ ਵੀ ਕਹਿ ਰਿਹਾ ਕਿ ਜੀ ਦੇਖੋ ਸਿੰਗਕਿਆਂਗ 'ਚ ਕੀ ਹੋ ਰਿਹਾ, ਅਸੀਂ ਸਾਡੇ ਮੁਲਕ 'ਚ ਅਸੀਂ ਸਭ ਨੂੰ ਜਿਹੜਾ ਉਹ ਬਰਾਬਰ ਦੇ ਹੱਕ ਦਿੱਤੇ ਹੋਏ ਨੇ। ਤੁਹਾਨੂੰ ਫਰੀडम ਹਾਊਸ ਨੇ ਕੱਢ ਕੇ ਜਿਹੜਾ ਪਾਰਸ਼ਲ ਫ੍ਰੀ ਕੰਟਰੀ 'ਚ ਰੱਖਿਆ। ਸਵੀਡਨ ਦਾ ਥਿੰਕ ਟੈਂਕ ਜਿਹੜਾ ਤੁਹਾਨੂੰ ਤੁਹਾਡੇ ਉਸ ਇਲੈਕਟਰਲ ਆਟੋਕ੍ਰੇਸੀ ਕਹਿੰਦਾ ਹੈ ਕਿ ਬਈ ਤੁਹਾਡੀ ਡਿਕਟੇਟਰਸ਼ਿਪ ਹੈ, ਇਲੈਕਟਡ ਹੈ ਭਾਵੇਂ ਵੋਟਾਂ ਰਾਹੀਂ। ਔਰ ਇਸ ਸਾਰੇ ਦੇ ਬਾਵਜੂਦ ਜਿਹੜਾ ਇਹ ਭੜਕਾਊ ਲਾਈਨ ਹੈ। ਔਰ ਇਹ ਗੱਲ ਇਕੱਲੀ ਇਹ ਨਹੀਂ ਵੀ ਇਹਦੇ 'ਚ ਇਹਨੇ ਕਈ ਈਵਨ ਜਾਪਾਨ ਦਾ ਹੁਣ ਚੀਫ ਆਫ ਜਨਰਲ ਸਟਾਫ ਜਨਰਲ ਯਾਮਾਜ਼ਾਕੀ ਸੈਡ China was attempting to unilaterally change the international order. He added that it was necessary to cooperate with other countries to counter such grey zone tactics. ਹੁਣ ਉਹਦਾ ਵੀ ਜਿਹੜਾ ਜਾਪਾਨ ਦੇ ਚੀਫ ਆਫ ਜਨਰਲ ਸਟਾਫ ਦਾ ਵੀ ਭੜਕਾਊ ਬਿਆਨ ਹੀ ਹੈ ਕਿ ਵੀ ਇਹ ਜਿਹੜਾ ਚੀਨ ਆਪਣੇ ਸਿਰ ਦੇ ਉੱਤੇ ਯੂਨੀਲੈਟਰਲੀ ਇੰਟਰਨੈਸ਼ਨਲ ਆਰਡਰ ਨੂੰ ਚੇਂਜ ਕਰਨਾ ਚਾਹੁੰਦਾ ਹੈ। ਔਰ ਇਹ ਜ਼ਰੂਰੀ ਹੈ ਕਿ ਜੀ ਜਿੱਥੇ ਗ੍ਰੇ ਜ਼ੋਨ ਏਰੀਆ ਨੇ ਉੱਥੇ ਕੋਆਪਰੇਸ਼ਨ ਦੇ ਨਾਲ ਗੱਲ ਕੀਤੀ ਜਾਏ। ਹੁਣ ਜਾਪਾਨ ਨੂੰ ਤਾਂ ਚੀਨ ਦੱਸੇਗਾ ਕਿਉਂਕਿ ਜਾਪਾਨ ਦੀ ਔਰ ਆਸਟ੍ਰੇਲੀਆ ਦੀ ਇਕੋਨਮੀ ਕਾਫੀ ਜਿਹੜੀ ਹੈ ਉਹ ਚੀਨ ਨਾਲ ਜੁੜੀ ਹੋਈ ਹੈ, ਉਹਨਾਂ ਦੀ ਐਕਸਪੋਰਟ ਵੀ ਔਰ ਈਵਨ ਇੰਡੀਆ ਦੇ ਹਵਾਲੇ ਨਾਲ ਵੀ। ਇੰਡੀਆ ਦੀ ਚੀਨ ਨਾਲ ਟ੍ਰੇਡ ਅਮਰੀਕਾ ਤੋਂ ਵੀ ਜ਼ਿਆਦਾ ਹੈ। ਲੇਕਿਨ ਮਤਲਬ ਜਦੋਂ ਅਕਲ ਤੇ ਪਰਦਾ ਪੈਂਦਾ ਉਦੋਂ ਨਜ਼ਰ ਨਹੀਂ ਆ ਰਿਹਾ ਹੁੰਦਾ ਕਿ ਭਾਈ ਤੁਸੀਂ ਕੀ ਕਰ ਰਹੇ ਹੋ। ਹੁਣ ਆਸਟ੍ਰੇਲੀਆ ਦਾ ਜਿਹੜਾ ਚੀਫ ਆਫ ਡਿਫੈਂਸ ਫੋਰਸ ਹੈ ਜਨਰਲ ਐਂਗਸ ਕੈਂਪਬਲ, ਉਹਨੇ ਕਿਹਾ ਸੈਡ ਗ੍ਰੇ ਜ਼ੋਨ ਟੈਕਟਿਕਸ ਵਰ ਏ ਵੇ ਟੂ ਨਿਬਲ ਅਵੇ ਐਟ ਟੈਰੀਟੋਰੀ। ਉਹ ਸਿੱਧਾ ਕਹਿ ਰਿਹਾ ਕਿ ਜੀ ਇਹ ਜਿਹੜਾ ਚੀਨ ਨੇ ਗ੍ਰੇ ਜ਼ੋਨ ਟੈਕਟਿਕ ਰੱਖੇ ਨੇ ਇਹ ਇਲਾਕਾ ਫਤਿਹ ਕਰਨ ਦੇ ਲਈ ਸੌਖਾ ਰਸਤਾ ਹੈ। ਨੋਟਿੰਗ ਦੈਟ ਦਿਸ ਵਾਜ਼ ਸੀਨ ਇਨ ਸਾਊਥ ਚਾਈਨਾ ਸੀ, ਹੀ ਸੈਡ it was very challenging to respond without breaching the line that led to open conflict. ਡਰਦਾ ਵੀ ਹੈ, ਆਸਟ੍ਰੇਲੀਆ ਨੂੰ ਵੀ ਪਤਾ ਹੈ ਕਿ ਬਈ ਅਮਰੀਕਾ ਨੇ ਚੱਕਣਾ ਤਾਂ ਦਿੱਤੀ ਹੋਈ ਹੈ, ਆਸਟ੍ਰੇਲੀਆ ਨੂੰ ਵੀ ਜਾਪਾਨ ਨੂੰ ਵੀ। ਹੁਣ ਜਾਪਾਨ ਦੇ ਵਿੱਚ 50,000 ਅਮਰੀਕੀ ਸੋਲਜਰ ਬੈਠੇ ਨੇ ਔਰ ਉਹ ਕਹਿਣਾ ਪੈ ਰਿਹਾ। ਹਾਲਾਂਕਿ ਜਦੋਂ ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਦੇਖਦੇ ਹੋ ਕਹਿੰਦੇ ਹੈ ਤੇ ਉਹ ਅੰਦਰੋਂ ਕੰਬੇ ਹੁੰਦੇ ਨੇ ਕਿ ਬਈ ਇਹ ਅਸੀਂ ਕਹਿ ਤਾਂ ਰਹੇ ਹਾਂ ਤੇ ਚੀਨ ਨੇ ਕੁੱਟਣਾ ਕਿਵੇਂ ਹੈ ਸਾਨੂੰ ਵੀ। ਪਰ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਤਾਈਵਾਨ ਦੇ ਵਿੱਚ ਵੀ ਜਿਹੜੀਆਂ ਟੈਨਸ਼ਨਸ ਨੇ, ਕਨਫਲਿਕਟ ਓਵਰ ਦਾ ਆਈਲੈਂਡ ਆਫ ਤਾਈਵਾਨ ਵਿਲ ਬੀ ਏ ਡਿਜ਼ਾਸਟਰ ਫॉर द ਪੀਪਲ ਆਫ ਦ ਰੀਜਨ ਐਂਡ ਸਮਥਿੰਗ ਵੀ ਆਲ ਮਸਟ ਵਰਕ ਟੂ ਅਵੋਇਡ। ਇਹ ਹੈ ਖੌਫ ਹੈ ਕਿ ਵੀ ਹੁਣ ਇਹ ਆ ਰਿਹਾ ਕਿ ਵੀ ਇਹ ਤਾਈਵਾਨ 'ਚ ਚੀਨ ਨੇ ਬਿਲਕੁਲ ਕੰਬੈਟਿਵ ਪੋਜੀਸ਼ਨ ਲਈ ਹੋਈ ਹੈ। ਲੇਕਿਨ ਆਸਟ੍ਰੇਲੀਆ ਜਾਪਾਨ ਉਹ ਤਾਂ ਜਿਸ ਪੁਸ਼ ਦੇ ਥੱਲੇ ਕਰ ਹੀ ਰਹੇ ਨੇ। ਲੇਕਿਨ
ਕਿਵੇਂ ਕੱਲਾ ਹੀ ਨਹੀਂ ਕਿ ਜਨਰਲ ਰਾਵਤ ਇਸ ਵੇਲੇ ਚਾਂਬੜਿਆ ਹੋਇਆ ਹੈ। ਹੁਣ ਉਹਨਾਂ ਦਾ ਭਾਰਤ ਦਾ ਜਿਹੜਾ ਨੇਵੀ ਦਾ ਮੁਖੀ ਹੈ, ਜਿਹਨੂੰ ਐਡਮਿਰਲ ਕਹਿੰਦੇ ਨੇ, ਉਸ ਦਾ ਬਿਆਨ ਦੇਖ ਲਓ। ਚੀਫ ਐਡਮਿਰਲ ਇੰਡੀਅਨ ਨੇਵੀ ਚੀਫ ਐਡਮਿਰਲ ਕਰਮਬੀਰ ਸਿੰਘ ਉਹਦਾ ਨਾਂ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਐਟ ਦਾ ਰਾਇਸੀਨਾ ਡਾਇਲੋਗ 2021 ਔਨ ਬੀਇੰਗ ਐਸਡ ਵੇਅਰ ਹੀ ਸਾ ਕੁਐਡ, ਉਹਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕੁਆਡ ਦਾ ਰੋਲ ਦੇਖਦੇ ਹੋ, ਕਿਉਂਕਿ ਕੁਆਡ ਬਹੁਤੇ ਤਾਂ ਸਮੁੰਦਰਾਂ ਨਾਲ ਸੰਬੰਧਿਤ ਹੀ ਗੱਲ ਹੈ। ਉਹ ਹੁਣ ਕਿਹਾ if it could take a military form and was it ready for joint military operation, ਇਹ ਉਹਨੂੰ ਸਵਾਲ ਪੁੱਛਿਆ ਕਿ ਕੀ ਜੇ ਸਾਂਝਾ ਮਿਲਟਰੀ ਆਪਰੇਸ਼ਨ ਕਰਨਾ ਪਏ ਜ਼ਾਹਰ ਹੈ ਚਾਈਨਾ ਦੇ ਖਿਲਾਫ, ਕੀ ਤੁਸੀਂ ਇਹਦੇ ਲਈ ਤਿਆਰ ਹੋ, ਤੁਹਾਡੀ ਕੁਐਡ ਔਰ ਦੂਜੇ। ਔਰ ਉਹਦੇ 'ਚ ਉਹ ਕਹਿ ਰਿਹਾ ਕਿ ਕੁਆਡ ਨੇਵੀਜ਼ ਆਲਰੇਡੀ ਇੰਜੋਇਡ ਏ ਹਾਈ ਡਿਗਰੀ ਆਫ interoperability and heightened and highlighted that the Malabar exercise started with the US in 1992 and it was predated the Quad construct। ਉਹਨੇ ਕਿਹਾ ਜੀ ਅਸੀਂ ਤਾਂ ਬਿਲਕੁਲ ਤਿਆਰ ਹਾਂ। 1992 'ਚ ਅਮਰੀਕਾ ਨਾਲ ਮਿਲ ਕੇ ਅਸੀਂ ਮਾਲਾਬਾਰ ਐਕਸਾਈਜ਼ਸ ਕੀਤੀਆਂ ਸੀ। ਇੰਡੀਆ ਹੈਜ਼ ਬਾਈਲੇਟਰਲ ਨੇਵਲ ਐਕਸਾਈਜ਼ਸ ਵਿਦ ਜਾਪਾਨ ਸਿੰਸ 2012, ਜਾਪਾਨ ਨਾਲ ਅਸੀਂ 2012 ਤੋਂ ਕਰ ਰਹੇ ਹਾਂ। ਐਂਡ ਵਿਦ ਆਸਟ੍ਰੇਲੀਅਨ ਨੇਵੀ ਫॉर द ਪਾਸਟ 6 ਈਅਰਸ, ਆਸਟ੍ਰੇਲੀਆ ਦੀ ਨੇਵੀ ਨਾਲ ਪਿਛਲੇ 6 ਸਾਲ ਤੋਂ ਕਰ ਰਹੇ ਹਾਂ। We have robust engagement of quad navies, robust engagement, ਇਹ ਅਸੀਂ ਸਾਡੀ ਇਹ ਹੈ। So if an opportunity arises, opportunity arises ਦਾ ਇਹ ਹੈ, ਇਹ ਨਹੀਂ ਕਹਿ ਰਿਹਾ ਵੀ ਜੇ ਬਦਕਿਸਮਤੀ ਸਾਡੀ ਤਬਾਹੀ ਆਈ, opportunity ਕਹਿ ਰਿਹਾ ਚੀਨ ਦੇ ਨਾਲ ਜੇ ਟਕਰਾਅ ਹੋਇਆ। If an opportunity arises, we have the capability and capacity to come together in almost a plug ਐਂਡ ਪਲੇ ਮੈਕੈਨਿਜ਼ਮ, ਕਿ ਜੀ ਜਿਵੇਂ ਪਲੱਗ ਇਨਸਰਟ ਕਰੀਦਾ, ਪਲੱਗ ਐਂਡ ਪਲੇ ਮੈਕੈਨਿਜ਼ਮ, ਅਸੀਂ ਬਿਲਕੁਲ ਇਕੱਠੇ ਹਾਂ। ਔਰ ਇਹ ਉਹਨੇ ਜਿਹੜਾ ਇਸ ਆਰਟੀਕਲ 'ਚ ਉਹਨੇ ਕਿਹਾ ਕਿ ਵੀ ਆਹ ਜਿਹੜੇ ਉਹਦਾ ਬਿਆਨ ਹੈ, ਇਹਨੂੰ ਜਦੋਂ ਮਾਸਕੋ ਔਰ ਬੀਜਿੰਗ ਦੇ ਵਿੱਚ ਡੈਸੀਫਰ ਕੀਤਾ ਜਾਏਗਾ ਤੇ ਇਹਦਾ ਕੀ ਮਤਲਬ ਕੱਢਿਆ ਜਾਏਗਾ, ਇਹ ਸਮਝਣਾ ਔਖਾ ਨਹੀਂ ਹੈ। ਔਰ ਜਦੋਂ ਐਡਮਿਰਲ ਨੇ ਇਹ ਗੱਲ ਕਹੀ ਹੈ ਇੰਡੀਆ ਦੇ ਨੇ, ਨਾਲ ਦੀ ਨਾਲ ਫਿਰ ਜਿਹੜਾ ਅਮਰੀਕਾ ਦਾ ਕਮਾਂਡਰ ਹੈ ਇੰਡੋ ਪੈਸੀਫਿਕ ਦੇ ਵਿੱਚ, ਐਡਮਿਰਲ ਫਿਲ ਡੇਵਿਡਸਨ, ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਬੜਾ ਜ਼ਰੂਰੀ ਹੈ US ਇੰਡੀਆ ਰਿਲੇਸ਼ਨਸ਼ਿਪ, ਇਟ ਇਜ਼ ਇੰਡਿਸਪੈਂਸੇਬਲ ਫॉर द ਇੰਡੋ ਪੈਸੀਫਿਕ, ਕਿ ਇਹ ਜਿਹੜਾ ਇਹ ਤਾਂ ਇਸ ਤੋਂ ਬਿਨਾਂ ਕੋਈ ਗੁਜ਼ਾਰਾ ਹੀ ਨਹੀਂ ਇੰਡੋ ਪੈਸੀਫਿਕ ਦੇ ਵਿੱਚ। ਔਰ ਇਹ ਸਾਡੇ ਜਿਹੜੇ ਨੇ ਕਾਮਨ ਇੰਟਰਸਟ ਨੇ ਇਨਕਲੂਡਿੰਗ ਸਾਈਬਰ ਐਂਡ ਸਪੇਸ। ਔਰ ਉਹਨੇ ਫਿਰ ਚਾਈਨਾ ਦੀ ਕਮਿਊਨਿਸਟ ਪਾਰਟੀ ਨੂੰ ਬਲੇਮ ਕੀਤਾ ਕਿ ਜੀ ਇਹ ਜਿਹੜਾ ਐਕਸਪਲੋਇਟ ਕਰ ਰਿਹਾ ਪੈਂਡੇਮਿਕ ਨੂੰ, ਦੇਅਰ ਇੰਟੈਂਟ ਇਜ਼ ਟੂ ਅੰਡਰਮਾਈਨ ਦ ਐਸਟੈਬਲਿਸ਼ਡ ਰੂਲ ਆਫ ਲਾਅ ਇਨ ਇੰਡੀਅਨ ਓਸ਼ਨ ਐਂਡ ਆਲਸੋ ਦਾ ਸਾਊਥ ਚਾਈਨਾ ਸੀ। ਸੋ ਮਤਲਬ ਇਹ ਹੈ ਕਿ ਇਸ ਰਾਇਸੀਨਾ ਡਾਇਲੋਗ ਤੋਂ ਔਰ ਇਹ ਇਹਨਾਂ ਦੀਆਂ ਅਟਰੈਂਸਿਸ ਤੋਂ ਇਹ ਬਿਲਕੁਲ ਜ਼ਾਹਰ ਹੈ ਕਿ ਭਾਰਤ ਤਬਾਹੀ ਦੇ ਰਸਤੇ ਨੂੰ ਹੀ ਚੁਣ ਰਿਹਾ ਔਰ ਉਹਨੇ ਬਿਲਕੁਲ ਆਪਣਾ ਆਪ ਜਿਹੜਾ ਇਹਨਾਂ ਦੇ ਹਵਾਲੇ ਕੀਤਾ। ਔਰ ਇਹ ਬੇਸ਼ੱਕ ਜੇ ਅਸੀਂ ਆਪਣੇ ਐਂਗਲ ਤੋਂ ਦੇਖੀਏ, ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ, ਕਸ਼ਮੀਰ ਦੇ, ਇਹ ਸੂਟ ਕਰਦਾ ਕਿਉਂਕਿ ਇਹਨਾਂ ਦੀ ਬਰਬਾਦੀ 'ਚੋਂ ਹੀ ਸਾਡੀ ਆਜ਼ਾਦੀ ਨਿਕਲਦੀ ਹੈ। ਔਰ ਫੌਰਨ ਚੀਨ ਨੇ ਇਸ ਰਾਇਸੀਨਾ ਡਾਇਲੋਗ ਦਾ ਨੋਟਿਸ ਲਿਆ। ਚਾਈਨਾ ਪ੍ਰੋਟੈਸਟ ਰਾਇਸੀਨਾ ਡਾਇਲੋਗ ਰਿਮਾਰਕਸ, ਉਹਨਾਂ ਨੇ ਨਾਲ ਕਿਹਾ ਸੈਵਰਲ ਵੈਸਟਰਨ ਸਟ੍ਰੈਟੇਜਿਸ ਹੈਡ ਟਾਰਗੇਟਡ ਬੀਜਿੰਗ ਫॉर ਕੋਇਰਸ਼ਨ ਰਿਪਰੈਸ਼ਨ। ਉਹਨਾਂ ਨੇ ਇਹ ਹੁਣ ਕਿਉਂਕਿ ਚਾਈਨਾ ਨੂੰ ਉਹਨਾਂ ਨੇ ਟਾਰਗੇਟ ਕੀਤਾ ਇਹਨੂੰ ਇਹ ਕਹਿ ਕੇ। ਔਰ Chinese embassy in Delhi has sought to counter remarks made against Beijing during the ongoing Raisina dialogue by several Western political and military leaders whose participation is high as this year's version is fully digital, क्योंकि सामने और चाइना दी एम्बेसी दे स्पोक्समैन ने मिस्टर वैंग जियानजिन, उन्होंने प्रोटेस्ट किया US इंडो पैसिफिक कमांड चीफ एडमिरल फिल डेविडसन और दूसरिਆਂ ਦੇ ਜਿਹੜੇ ਰਿਮਾਰਕ ਨੇ ਅਬਾਊਟ ਸਿੰਗਕਿਆਂਗ, ਹਾਂਗਕਾਂਗ ਐਂਡ ਤਾਈਵਾਨ ਬਾਈ ਡਿਸਕ੍ਰਾਈਬਿੰਗ ਹੈਪਨਿੰਗਸ ਇਨ ਥੀਜ਼ ਰੀਜਨਸ ਐਜ਼ ਚਾਈਨਾਜ਼ ਇੰਟਰਨਲ ਅਫੇਅਰਸ, ਮੇਕਿੰਗ ਬੇਸਲੈਸ, ਇਹ ਐਗਜ਼ੈਕਟ ਕੋਟ ਹੈ ਉਹਨਾਂ ਦੀ, ਮੇਕਿੰਗ ਬੇਸਲੈਸ ਐਂਡ ਇਰਰਿਸਪੋਂਸਿਬਲ ਰਿਮਾਰਕਸ ਇਜ਼ ਨਾਟ ਐਕਸੈਪਟੇਬਲ। We are firmly opposed to interference in China's internal affairs by any country or anyone under any pretext। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਲਾਈਨ ਆਫ ਫਾਇਰ ਦੇ ਵਿੱਚ ਭਾਰਤ ਸਭ ਤੋਂ ਮੂਹਰੇ ਆ ਗਿਆ, ਕਿਉਂਕਿ ਇਹ ਜਿਹੜਾ ਜੇ ਚਾਈਨਾ ਦਾ ਇਹ ਅੰਡਰ ਐਸਟੀਮੇਟ ਕਰ ਰਹੇ ਨੇ, ਇਹ ਸਮਝਦੇ ਨੇ ਕਿ ਭਾਈ
ਸਾਡਾ ਯਾਰ ਬੜਾ ਤਗੜਾ ਹੈ ਤੇ ਜੇ ਅਮਰੀਕਾ ਦਾ ਆਪਣਾ ਹਾਲ ਜਿਹਦੇ ਸਿਰ ਦੇ ਉੱਤੇ ਕੁੱਦ ਰਹੇ ਨੇ ਤੇ ਇੱਕ ਪਾਸੇ ਅਮਰੀਕਾ ਅਫਗਾਨਿਸਤਾਨ ਚੋਂ ਵਿਦਡਰਾ ਕਰ ਰਿਹਾ ਔਰ ਬਾਈਡਨ ਅਰਲਿੰਗਟਨ ਸੈਮੈਟਰੀ ਜਾਣ ਤੋਂ ਬਾਅਦ ਕਹਿ ਰਿਹਾ ਵੀ 20 ਸਾਲ ਚੱਲੀ ਹੈ ਸਾਡੀ ਅਮਰੀਕਨ ਹਿਸਟਰੀ ਦੀ ਸਭ ਤੋਂ ਲੰਬੀ ਜੰਗ ਹੈ, ਅਸੀਂ ਹੋਰ ਫੌਜੀ ਨਹੀਂ ਮਰਵਾਉਣਾ ਚਾਹੁੰਦੇ ਔਰ ਅਸੀਂ 20th ਐਨੀਵਰਸਰੀ ਤੱਕ ਵਾਪਸ ਆਵਾਂਗੇ। ਜਿਹੜੇ ਅਫਗਾਨਿਸਤਾਨ ਚੋਂ ਵਾਪਸ ਕੱਢ ਰਹੇ ਨੇ, ਭਾਰਤ ਕਿਹਦੀ ਸ਼ਹਿ ਤੇ ਇਸ ਹੱਦ ਤੱਕ ਜਾ ਰਿਹਾ ਹੈ। ਭਾਰਤ ਦੇ ਲਈ ਅਮਰੀਕਨ ਸੋਲਜਰਸ ਨੇ ਆਪਣੀ ਲਾਈਫ ਨੂੰ ਲਾਈਨ ਤੇ ਨਹੀਂ ਲਾਣਾ। ਜੇ ਅਫਗਾਨਿਸਤਾਨ ਚੋਂ ਨਿਕਲ ਰਹੇ ਨੇ ਜਿਹਦੇ ਨਾਲ ਇੰਨੀ ਪ੍ਰੈਸਟੀਜ ਜੁੜੀ ਹੋਈ ਸੀ, ਤੇ ਇਸ ਸਭ ਦੇ ਬਾਵਜੂਦ ਜੇ ਇਹਨਾਂ ਨੇ ਤਬਾਹੀ ਦੇ ਰਸਤੇ ਨੂੰ ਹੀ ਚੁਣਿਆ ਤੇ ਫਿਰ ਮੈਂ ਸਮਝਦਾ ਵੀ ਇਹ ਰੱਬ ਦਾ ਭਾਣਾ ਹੀ ਇਸ ਕਿਸਮ ਦਾ ਹੋਏਗਾ ਕਿ ਇਹਨਾਂ ਦੀ ਤਬਾਹੀ ਹੀ ਇਸ ਚੋਂ ਨਿਕਲੇਗੀ ਔਰ ਜਿਹੜੇ ਇਹਨਾਂ ਦੀ ਉਸ ਖੂਨੀ ਜਕੜ ਦੇ ਥੱਲੇ ਗੁਲਾਮੀ ਭੋਗ ਰਹੇ ਨੇ, ਦੁਖੀ ਲੋਕ ਨੇ, ਇਹ ਵੀ ਜਿਹੜਾ ਅਲਟੀਮੇਟਲੀ ਇੰਡੀਆ ਜਿਵੇਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਜਿਹੜੀਆਂ ਆਰਟੀਫਿਸ਼ੀਅਲ ਯੂਨੀਅਨ ਸੀ, ਉਹ ਫਰਦਰ ਜਿਹੜੇ ਨੇ ਉਹਨਾਂ ਚੋਂ ਕਈ ਕੌਮਾਂ ਦੀ ਮੁਲਕਾਂ ਦੀ ਆਜ਼ਾਦੀ ਨਿਕਲੀ। ਇਹੀ ਹਾਲ ਭਾਰਤ ਦੇ ਵਿੱਚ ਵੀ ਹੋਣ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।